जी अस्सलाम वालेकुम दोस्तों, मैं औरंगजेब बेग एक नई कहानी ਨਾਲ ਤੁਹਾਡੀ ਖidmat 'ਚ ਹਾਜ਼ਰ ਔਰ ਇਸ ਵੀਡੀਓ 'ਚ ਤੁਹਾਨੂੰ ਮੈਂ ਵਿਖਾਲਾਂਗਾ MDH ਮਸਾਲਾ ਜਿਹੜਾ ਕਿ ਇੰਡੀਆ ਸਮੇਤ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਇੰਡੀਅਨ ਵਸਦੇ ਨੇ ਉਹਨਾਂ ਦਾ ਇੱਕ ਟੌਪ ਦਾ ਬ੍ਰਾਂਡ ਹੈਗਾ ਮਸਾਲਾ ਜਾਤ ਦੀ ਦੁਨੀਆ 'ਚ MDH। ਇਹਦਾ ਮਤਲਬ ਹੈ ਮਹਾਸ਼ਿਆਂ ਦੀ ਹੱਟੀ। ਉਹ ਆਗਾਜ਼ ਹੋਇਆ ਸੀ ਸਿਆਲਕੋਟ ਦੇ ਐਸੇ ਬਾਜ਼ਾਰ 'ਚ ਜਿੱਥੇ ਮੈਂ ਖਲੋਤਾ। ਇੱਥੇ ਜਨਾਬ ਉਹਨਾਂ ਨੇ 1919 ਵਿੱਚ ਮਹਾਸ਼ਾ ਚੁੰਨੀ ਲਾਲ ਗੁਹਾਟੀ ਸਾਹਿਬ ਜਿਹੜੇ ਉਦੋਂ ਬਜ਼ੁਰਗ ਸਨ, ਉਹਨਾਂ ਨੇ ਉਹ ਜਵਾਨ ਸਨ, ਉਹਨਾਂ ਨੇ ਇਸ ਬਾਜ਼ਾਰ ਦੇ ਵਿੱਚੋਂ ਮਸਾਲਿਆਂ ਦੀ ਦੁਕਾਨ ਪਾਈ। ਦੇਗੀ ਮਸਾਲਾ ਜਾਤ ਉਹ ਉਦੋਂ ਨਾਲ ਸਟਾਰਟ ਕੀਤੇ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਬੇਟੇ ਉਹਨਾਂ ਦੇ ਨਾਲ ਰਲ ਗਏ ਅਤੇ ਫਿਰ ਜਨਾਬ ਇੱਕ ਉਹਨਾਂ ਦਾ ਤਰੱਕੀ ਦਾ ਸਫ਼ਰ ਕਿਸ ਤਰ੍ਹਾਂ ਗਿਆ। ਇੱਕ ਦੌਰ ਆਇਆ ਕਿ ਉਹ ਫਿਰ ਦੁਨੀਆ ਦੀ ਨੰਬਰ 1 ਮਸਾਲਾ ਜਾਤ ਦੀ ਕੰਪਨੀ ਬਣ ਗਈ। ਅਤੇ ਇਹ ਵੀਡੀਓ 'ਚ ਤੁਹਾਨੂੰ ਮੈਂ ਉਹ ਚੀਜ਼ਾਂ ਵਿਖਾਲਾਂਗਾ ਕਿ ਕਿੱਥੋਂ ਉਹਨਾਂ ਨੇ ਆਪਣੀ ਛੋਟੀ ਜਿਹੀ ਦੁਕਾਨ ਤੋਂ ਸਫ਼ਰ ਦਾ ਆਗਾਜ਼ ਕੀਤਾ ਅਤੇ ਵੰਡ ਹੋ ਗਈ ਅਤੇ ਫਿਰ ਉੱਥੇ ਇੰਡੀਆ ਚਲੇ ਗਏ, ਉੱਥੇ ਜਾ ਕੇ ਟਾਂਗੇ ਚਲਾਏ, ਲੇਕਿਨ ਬਿਲੀਅਨੇਅਰ ਜਿਹੜੇ ਨਾ ਉਹ ਬਣ ਗਏ। ਅਤੇ ਆਓ ਤੁਹਾਨੂੰ ਸਾਰਾ ਪੂਰਾ ਇਲਾਕੇ ਦੀ ਸੈਰ ਕਰਾਉਣਾ। ਦੋਸਤੋ ਇਹ ਹੈਗਾ ਇਹ ਸਿਆਲਕੋਟ ਦਾ ਮੇਨ ਇਲਾਕਾ, ਬਿਜ਼ਨਸ ਪੁਆਇੰਟ, ਜਿੱਥੇ ਅੱਜ ਵੀ ਮਸਾਲਿਆਂ ਦੀਆਂ ਅਤੇ ਜਿਹੜੀਆਂ ਰੋਜ਼ਮਰਾ ਇਸਤੇਮਾਲ ਦੀਆਂ ਚੀਜ਼ਾਂ ਨੇ ਉਹਨਾਂ ਦੇ ਹੋਲਸੇਲ ਦੀਆਂ ਦੁਕਾਨਾਂ ਮੌਜੂਦ ਨੇ। ਇਹਨੂੰ ਕਿਹਾ ਜਾਂਦਾ ਨਮਕ ਮੰਡੀ, ਗੰਦਮ ਮੰਡੀ, ਹਾਜੀਪੁਰਾ ਰੋਡ, ਲਾਹੀ ਬਾਜ਼ਾਰ, ਉਹ ਸਾਰਿਆਂ ਦਾ ਗੜ੍ਹ ਇਹ ਹੈਗਾ ਹਾਜੀਪੁਰਾ ਚੌਕ। ਇੱਥੇ ਜਨਾਬ ਅੱਜ ਜਿਹੜਾ ਨਾ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਇੱਕ ਬਿਜ਼ਨਸ ਦਾ ਆਗਾਜ਼ ਕਰਦੇ ਨੇ ਮਹਾਸ਼ੇ ਚੁੰਨੀ ਲਾਲ ਗੁਹਾਟੀ ਸਾਹਿਬ 1919 ਦੇ ਵਿੱਚ। ਅਤੇ ਇੱਥੇ ਹੀ ਉਹਨਾਂ ਨੇ ਦੁਕਾਨ ਐਸੇ ਜਗ੍ਹਾ 'ਤੇ ਬਣਾਈ ਸੀ ਆਪਣੀ, ਜਿਹਦਾ ਨਾਂ ਰੱਖਿਆ ਸੀ ਮਹਾਸ਼ਿਆਂ ਦੀ ਹੱਟੀ। ਉਦੋਂ ਦੇਗੀ ਮਸਾਲਾ ਜਾਤ ਦੇ ਬੜੇ ਸਪੈਸ਼ਲ ਮੰਨੇ ਜਾਂਦੇ ਹੁੰਦੇ ਸਨ। ਅਤੇ ਇਹ ਬਾਜ਼ਾਰ ਜਨਾਬ ਸਿਆਲਕੋਟ ਦਾ ਖਸੂਸੀ ਤੌਰ 'ਤੇ ਮੈਂ ਵੀਡੀਓ ਤੁਹਾਨੂੰ ਦਿਖਾ ਰਿਹਾ ਵਾਂ, ਖਾਸ ਚੜ੍ਹਦੇ ਪੰਜਾਬ 'ਚ ਜਾਂ ਲਹਿੰਦੇ ਪੰਜਾਬ 'ਚ ਜਾਂ ਜਿੱਥੇ ਜਿੱਥੇ ਵਾਸਤੇ ਪੰਜਾਬੀ ਆ ਦੂਸਰੀਆਂ ਜਿਹੜੇ ਹੈਗੇ ਨੇ ਮਜ਼ਾਹਬ ਦੇ ਲੋਕ ਉਹਨਾਂ ਵਾਸਤੇ। ਅਤੇ ਇੱਥੋਂ ਜਨਾਬ MDH ਮਸਾਲੇ ਵਾਲਿਆਂ ਨੇ ਆਪਣੀ ਦੁਕਾਨ ਦਾ ਆਗਾਜ਼ ਕੀਤਾ ਮਹਾਸ਼ਿਆਂ ਦੀ ਹੱਟੀ। ਅਤੇ ਵਧਦਿਆਂ ਫਿਰ ਜਨਾਬ ਉਹਨਾਂ ਨੇ 1919 'ਚ ਬਣਾਈ ਅਤੇ 1947 ਤੱਕ ਬੜਾ ਵੱਡਾ ਬਿਜ਼ਨਸ ਬਣ ਗਿਆ ਸੀ। ਮਹਾਸ਼ੇ ਚੁੰਨੀ ਲਾਲ ਗੁਹਾਟੀ ਸਾਹਿਬ ਜਿਹੜੇ ਸਨ ਅਤੇ ਉਹਨਾਂ ਦੇ ਬੇਟੇ ਫਿਰ ਜਿਹੜੇ ਦਸੰਬਰ 1923 'ਚ ਪੈਦਾ ਹੋਏ, ਉਹਨਾਂ ਦਾ ਨਾਂ ਸੀ ਮਹਾਸ਼ੇ ਧਰਮਪਾਲ ਗੁਹਾਟੀ। ਉਹ ਕੁਝ 4 ਜਮਾਤਾਂ ਪੜ੍ਹੇ ਵੀ ਹੈ ਨੇ ਇੱਥੇ ਸਿਆਲਕੋਟ ਦੇ ਸਕੂਲ ਦੇ ਵਿੱਚ ਹੀ, ਆਪਣੇ ਮਹੱਲੇ 'ਚ ਸਕੂਲ ਦੇ 4 ਜਮਾਤਾਂ ਪੜ੍ਹੇ, ਲੇਕਿਨ ਉਹਨਾਂ ਦਾ ਪੜ੍ਹਾਈ ਵੱਲ ਕੋਈ ਤਵੱਜੋ ਨਹੀਂ ਸੀ, ਕੋਈ ਦਿਲ ਨਹੀਂ ਸੀ ਲੱਗਦਾ। ਅਤੇ ਵਾਲਦ ਸਾਹਿਬ ਨੇ ਜਨਾਬ ਉਹਨਾਂ ਨੂੰ ਕਾਰੋਬਾਰ 'ਚ ਰੱਖ ਲਿਆ ਨਾਲ, ਅਤੇ ਲਿਹਾਜ਼ਾ ਉਹ ਵੰਡ ਤੱਕ ਨਾ ਕਾਫੀ ਕੰਮ ਜਿਹੜਾ 1923 'ਚ ਪੈਦਾਇਸ਼ ਹੋਈ। ਅਤੇ ਉਹ ਜਦੋਂ ਫਿਰ ਕੋਈ ਹੈਗੇ ਸਨ 1923, 33, 43 ਅਤੇ ਕੋਈ 24 ਸਾਲਾਂ ਦੇ ਸਨ ਜਦੋਂ ਉਹ 1947 ਦੀ ਵੰਡ ਹੋ ਗਈ। ਅਤੇ ਉਹਨਾਂ ਨੇ ਫਿਰ ਜਿਹੜਾ ਨਾ ਸਾਰਾ ਆਪਣਾ ਬਿਜ਼ਨਸ ਯਕਮੁਸ਼ਤ ਛੱਡ ਕੇ ਨਾ ਅਤੇ ਇੰਡੀਆ ਚਲੇ ਗਏ। ਦੋਸਤੋ ਬੜਾ ਔਖਾ ਹੁੰਦਾ ਜਦੋਂ ਤੁਸੀਂ ਕਿਸੇ ਫੀਲਡ 'ਚ ਮਿਹਨਤ ਕਰਦੇ ਹੋ ਅਤੇ ਘਰ-ਬਾਰ ਛੱਡ ਦਿਓ, ਬਿਜ਼ਨਸ ਛੱਡ ਦਿਓ, ਦੁਕਾਨਾਂ ਖੁੱਲ੍ਹੀਆਂ ਛੱਡ ਦਿਓ ਅਤੇ ਬਸ ਟੁਰ ਜਾਓ। ਉਹ ਜਿਹੜੇ ਇੰਡੀਆ 'ਚੋਂ ਮੁਸਲਮਾਨ ਪਾਕਿਸਤਾਨ ਆਏ ਨੇ ਜਾਂ ਜਿਹੜੇ ਪਾਕਿਸਤਾਨ ਵਾਲੇ ਇਲਾਕੇ 'ਚੋਂ ਗੈਰ ਮੁਸਲਿਮ ਇੰਡੀਆ ਚਲੇ ਗਏ, ਦੋਨਾਂ ਦੀ ਗੱਲ ਕਰ ਰਿਹਾ। ਦੋਨਾਂ ਸਾਈਡਾਂ ਤੋਂ ਜਾੜੇ ਪਏ, ਦੋਨਾਂ ਸਾਈਡਾਂ 'ਤੇ ਕਤਲੋਗਾਰਤ ਹੋਈ। ਅਤੇ ਇਹ ਵੀਡੀਓ ਦੇ ਸਪੈਸ਼ਲ ਤੁਹਾਨੂੰ MDH ਵਾਲਿਆਂ ਦਾ ਮੈਂ ਦਿਖਾਉਣਾ, ਜਿੱਥੋਂ ਉਹਨਾਂ ਨੇ ਮਸਾਲਾ ਜਾਤ ਦਾ ਆਗਾਜ਼ ਕੀਤਾ ਔਰ ਫਿਰ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਹੁਣ ਤੱਕ ਟੌਪ ਦਾ ਬਿਜ਼ਨਸ ਹੈਗਾ ਮਸਾਲਾ ਜਾਤ ਦੀ ਇੰਡਸਟਰੀ ਦੇ ਵਿੱਚ। ਪੂਰੀ ਦੁਨੀਆ 'ਚ ਸਪਲਾਈ ਕਰਦੇ ਨੇ ਪਏ ਆਪਣੇ ਮਸਾਲੇ MDH। ਕਿਆ ਬਾਤ ਜਨਾਬ। ਅਤੇ ਮੈਂ ਕਿਹਾ ਜੀ ਅੱਜ ਆਪਣੇ ਭਰਾਵਾਂ ਨੂੰ ਥੋੜ੍ਹਾ ਜਿਹਾ ਮੈਂ ਹਿਸਟਰੀ ਦੇ ਨਾਲ ਥੋੜ੍ਹਾ ਜਿਹਾ ਪੁਰਾਣਾ ਦੱਸਾਂ। ਜਿਸ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅਦਾਕਾਰਾਂ ਦੀਆਂ ਜਮਨਬੂਈਆਂ ਅਤੇ ਜਿਹੜੇ ਹੋਰ ਸਾਡੇ ਪੰਜਾਬੀ ਅਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿੰਨੇ ਵੀ ਮਜ਼ਾਹਬ ਦੇ ਲੋਕ ਨੇ ਉਹ ਸਭ ਦੇ ਜਿਹੜੇ ਨੇ ਨਾ ਉਹ ਯਾਦਾਂ ਜਿਹੜੀਆਂ ਮੈਨੂੰ ਪਤਾ ਹੈ ਜਾਂ ਜਿਨ੍ਹਾਂ ਦੀ ਮੈਂ ਸਰਚ ਕਰਨਾ ਉਹ ਮੈਂ ਤੁਹਾਨੂੰ ਵਿਖਾ ਲਾਂ। ਇਹ ਬਿਲਕੁਲ ਉਹ ਹੀ ਇਲਾਕੇ ਨੇ ਦੋਸਤੋ ਜਿੱਥੇ ਬਹੁਤ ਸਾਰੇ ਜਿਹੜੇ ਹਿੰਦੂ, ਸਿੱਖ, ਮੁਸਲਿਮ ਔਰ ਖਸੂਸਨ ਖੱਤਰੀ ਇਹਨਾਂ ਇਲਾਕਿਆਂ 'ਚ ਕਾਰੋਬਾਰ ਕਰਦੇ ਸਨ। ਬੜੇ ਰਿਚ ਲੋਕ ਸਨ, ਕਿਉਂਕਿ ਸਿਆਲਕੋਟ ਆਲਰੇਡੀ ਬੜਾ ਪਾਕਿਸਤਾਨ ਦਾ ਇੱਕ ਅਮੀਰ ਤਰੀਨ ਜ਼ਿਲ੍ਹਾ ਹੈਗਾ ਅਤੇ ਇੱਥੇ ਬੜੇ ਸਨਅਤਕਾਰ ਨੇ, ਕਿਉਂਕਿ ਇੰਪੋਰਟ ਐਕਸਪੋਰਟ ਦਾ ਕੰਮ ਹੈ ਪਾਕਿਸਤਾਨ ਤੋਂ ਪਹਿਲੇ ਦਾ। ਸਪੋਰਟਸ, ਸਰਜੀਕਲ, ਲੈਦਰ ਪ੍ਰੋਡਕਟ ਉਹ ਬਾਹਰ ਦੇ ਮੁਲਕਾਂ 'ਚ ਜਾਂਦੀਆਂ ਨੇ ਅਤੇ ਇਸ ਲਈ ਇੱਥੇ ਲਿਵਿੰਗ ਸਟੈਂਡਰਡ ਲੋਕਾਂ ਦਾ ਅੱਛਾ ਸ਼ੁਰੂ ਤੋਂ ਹੀ ਰਿਹਾ ਹੈ। ਬੜੀਆਂ ਅਮੀਰ ਗੈਰ ਮੁਸਲਿਮ ਅਤੇ ਮੁਸਲਮਾਨ ਦੀਆਂ ਇਮਾਰਤਾਂ ਅੱਜ ਵੀ ਮੌਜੂਦ ਨੇ, ਤਾਰੀਖੀ ਇਮਾਰਤਾਂ। ਇਹ ਜਨਾਬ ਸਾਰਾ ਇਲਾਕਾ ਜਿੱਥੇ ਵਾਹ ਜੀ ਵਾਹ ਦੋਸਤੋ ਯਾਦਾਂ ਰਹਿ ਗਈਆਂ ਨੇ। ਬਾਕੀ ਤੁਸੀਂ ਆਪ ਹੀ ਅੱਖਾਂ ਹੀ ਵੇਖ ਲਓ ਕਿ ਚੀਜ਼ਾਂ ਉੱਥੇ ਮੌਜੂਦ ਨੇ, ਉਹ ਲੋਕ ਨਹੀਂ ਹੈਗੇ, ਉਹ ਬਜ਼ੁਰਗ ਨਹੀਂ ਹੈਗੇ। ਕਿਆ ਬਾਤ ਹੈ ਜੀ।
ਦੋਸਤੋ ਇੱਕ ਚੀਜ਼ ਮੈਂ ਹੋਰ ਐਡ ਕਰਦਾ, ਜਿਹੜਾ ਮੈਨੂੰ ਪਤਾ ਚੱਲਿਆ ਕਿ ਜਦੋਂ 1947 ਦੀ ਪਾਰਟੀਸ਼ਨ ਹੋਈ ਅਤੇ ਜਦੋਂ ਫਿਰ ਮਹਾਸ਼ੇ ਚੁੰਨੀ ਲਾਲ ਦੀ ਫੈਮਿਲੀ, ਇਹਨਾਂ ਦਾ ਪਰਿਵਾਰ, ਮਹਾਸ਼ੇ ਧਰਮ ਲਾਲ ਗੁਹਾਟੀ, ਇਹ ਸਾਰੇ ਇੱਥੋਂ ਜਦੋਂ ਚਲੇ ਗਏ ਦੂਸਰੇ ਰਿਫਿਊਜੀ ਦੀ ਤਰ੍ਹਾਂ ਇੰਡੀਆ ਚਲੇ ਗਏ, ਅਤੇ ਸਿੱਧੇ ਅੰਮ੍ਰਿਤਸਰ ਗਏ ਸਨ। ਅੰਮ੍ਰਿਤਸਰ ਜਾ ਕੇ ਇਹਨਾਂ ਕੁਛ ਅਰਸਾ ਤੇ ਰਿਫਿਊਜੀ ਕੈਂਪ ਦੇ ਵਿੱਚ ਰਹੇ। ਫਿਰ ਉਸ ਤੋਂ ਬਾਅਦ ਦਿੱਲੀ ਚਲੇ ਗਏ। ਨਈ ਦਿੱਲੀ ਜਾ ਕੇ ਤੇ ਇਹਨਾਂ ਨੇ ਉਦੋਂ ਇਹਨਾਂ ਕੋਲ ਸਿਰਫ ਜਮ੍ਹਾਂ ਪੂੰਜੀ ਸੀ ਜਿਹੜੀ ਪਤਾ ਚੱਲਦਾ ਹੈ 1500 ਰੁਪਇਆ 1500 ਰੁਪਏ ਉਦੋਂ ਇਹਨਾਂ ਨੇ ਜਿਹੜੇ ਪੈਸੇ ਸਨ ਉਹ ਸਿਰਫ ਲੈ ਕੇ ਜਾ ਸਕੇ। ਬਾਕੀ ਕੁਝ ਨਹੀਂ ਸੀ ਖੜਿਆ ਗਿਆ, ਨਾ ਹੀ ਕੁਝ ਖੜਨ ਦਿੰਦੇ ਸਨ ਇੱਕ ਦੂਸਰੇ ਦੇ ਮੁਲਕਾਂ ਦੇ ਲੋਕ। ਫੌਜ ਉਦੋਂ ਨਹੀਂ ਸੀ ਖੜਨ ਦਿੰਦੀ, ਸਿਰਫ ਆਂਦੀ ਸੀ ਕਿ ਤੁਸੀਂ ਬਸ ਆਪਣਾ ਆਪ ਲੈ ਕੇ ਚਲੇ ਜਾਓ। ਅਤੇ ਇਹ ਜਦੋਂ ਦਿੱਲੀ ਗਏ ਤਾਂ ਉੱਥੇ ਜਾ ਕੇ ਮਹਾਸ਼ੇ ਧਰਮਪਾਲ ਗੁਹਾਟੀ ਨੇ ਆਪਣਾ ਪੇਟ ਪਾਲਣ ਵਾਸਤੇ, ਬੱਚੇ ਪਾਲਣ ਲਈ ਇੱਕ 650 ਰੁਪਏ ਦਾ ਟਾਂਗਾ ਲੈ ਲਿਆ। ਅਤੇ ਸਟੇਸ਼ਨ ਦੇ ਲਾਗੇ ਚਾਗੇ ਜਿਹੜਾ ਨਾ ਉਹ ਕਨਾਟ ਪੁਆਇੰਟ ਜਿਹੜਾ ਹੈਗਾ ਉਸ ਏਰੀਏ ਦੇ ਵਿੱਚ ਸਵਾਰੀਆਂ ਢੋਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਲੇਕਿਨ ਉਹਦੇ ਨਾਲ ਬਿਜ਼ਨਸ ਨਾਲ ਕੁਝ ਜਿਹੜਾ ਨਾ ਉਹਨਾਂ ਕੋਈ ਰੋਜ਼ੀ ਰੋਟੀ ਕੋਈ ਸਹੀ ਨਾ ਚੱਲੀ। ਅਤੇ ਹੁਣ ਇਹਨਾਂ ਕੋਲ ਮਸਾਲਿਆਂ ਦਾ ਅੱਗੇ ਸੀ, ਮਸਾਲਾ ਜ਼ਿਆਦਾ ਇਹਨਾਂ ਇੱਕ ਫਿਰ ਜੇ ਉੱਥੇ ਨਾ ਇੱਕ ਹੱਟ ਜਿਹਾ ਖੋਖਾ ਛੋਟੀ ਦੁਕਾਨ ਉਹ ਬਣਾ ਲਈ ਦਿੱਲੀ ਦੇ ਵਿੱਚ ਹੀ, ਅਤੇ ਕਰੋਲ ਵਾਲੀ ਸਾਈਡ 'ਤੇ। ਉੱਥੇ ਸੁਣਿਆ ਫਿਰ ਉਹਨਾਂ ਨੇ ਜਿਹੜਾ ਨਾ ਆਪਣਾ ਮਿਹਨਤ ਕੀਤੀ ਔਰ ਇੱਕ ਵਾਰ ਫਿਰ ਜਿਹੜਾ ਨਾ ਆਪਣੇ ਬਿਜ਼ਨਸ ਇੰਨਾ ਕੁ ਉੱਤੇ ਲੈ ਗਏ ਕਿ ਅੱਜ ਫਿਰ ਤੁਹਾਨੂੰ ਪਤਾ ਹੀ ਹੈ ਕਿ MDH ਦਾ ਨਾਂ ਹੈ। ਦੇਖੋ ਮਿਹਨਤ ਇਨਸਾਨ ਕਰਦਾ ਨਾ ਅਤੇ ਉਹਦਾ ਉਹਨੂੰ ਸਿਲਾ ਜ਼ਰੂਰ ਮਿਲਦਾ, ਇਹ ਤਾਂ ਕਨਫਰਮ ਹੈ ਦੋਸਤੋ, ਇੱਕ ਕਨਫਰਮ ਹੈ। ਜਿਹੜੇ ਸ਼ੋਬੇ 'ਚ ਮਿਹਨਤ ਕਰੋ ਨੀਅਤ ਨਾਲ, ਉਹ ਤੁਸੀਂ ਉਹਦੇ ਮੁਕਾਮ ਜ਼ਰੂਰ ਹਾਸਲ ਕਰਦੇ ਹੋ। MDH ਵਾਲਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ। ਪਾਕਿਸਤਾਨ ਦੇ ਇੱਕ ਜ਼ਿਲ੍ਹੇ 'ਚੋਂ ਉੱਠ ਕੇ ਅਤੇ ਪੂਰੇ ਜਿਹੜੇ ਜਿੱਥੇ ਬੜੇ ਸਗੀਰ ਦੇ ਲੋਕ ਨੇ ਉਹਨਾਂ ਦੇ ਵਿੱਚ ਆਪਣਾ ਨਾ ਮੁਕਾਮ ਬਣਾ ਲਿਆ, ਬਿਲੀਅਨੇਅਰਸ ਲੋਕ ਬਣ ਗਏ। ਅਤੇ ਉਹ ਜਨਾਬ ਤੁਸੀਂ ਹੁਣ ਜਿਹੜਾ ਨਾ ਖੁਦ ਅੰਦਾਜ਼ਾ ਲਾ ਲਓ ਕਿ ਕਿੰਨੇ ਮਿਹਨਤੀ ਲੋਕ ਹੁੰਦੇ ਸਨ ਜਿਨ੍ਹਾਂ ਨੇ ਆਪਣੀ ਨਸਲਾਂ ਵਾਸਤੇ ਇੰਨਾ ਕੋਈ ਜਾਇਦਾਦ ਬਣਾ ਛੜੀ ਹੈ। ਅਗਰ ਤੁਸੀਂ ਗੁਹਾਟੀ ਫੈਮਿਲੀ ਇਹਨਾਂ ਦੀ ਜਾਇਦਾਦ ਦਾ ਮੋਟਾ ਵੀ ਅੰਦਾਜ਼ਾ ਲਾਓ ਤਾਂ ਤੁਸੀਂ ਕੈਲਕੂਲੇਟਰ ਕੰਮ ਕਰਨਾ ਛੱਡ ਦੇਗਾ, ਕੈਲਕੂਲੇਟਰ ਜਵਾਬ ਦੇ ਜਾਏਗਾ। ਇੰਨੀ ਜਾਇਦਾਦ, ਇੰਨਾ ਵੱਡਾ ਕਾਰੋਬਾਰ ਹੈ, ਆਉਣ ਵਾਲੀਆਂ ਨਸਲਾਂ ਵੀ ਖਾ ਸਕਦੀਆਂ ਨੇ। ਅਤੇ ਇਸ ਲਈ ਫਿਰ ਜਿਹੜਾ ਨਾ ਉਹ ਮੈਂ ਆਖਿਆ ਕਿ ਚਲੋ ਤੁਹਾਨੂੰ ਦੋਸਤਾਂ ਨਾਲ ਵੀਡੀਓ ਵਿਖਾ ਲਾਂ, ਅਤੇ ਨਾਲੇ ਜਨਾਬ ਤੁਹਾਨੂੰ ਥੋੜ੍ਹੀ ਸਿਆਲਕੋਟ ਸ਼ਹਿਰ ਦੇ ਉਹ ਬਾਜ਼ਾਰ ਜਿਹੜੇ ਮੇਨ ਬਾਜ਼ਾਰ ਨੇ ਮਸਾਲਾ ਜਾਤ ਅਤੇ ਕਿਚਨ ਦੀਆਂ ਚੀਜ਼ਾਂ, ਜਿਹਦੇ ਵਿੱਚ ਖਾਣ ਪਕਾਉਣ ਦੀ ਰਿਲੇਟਡ ਚੀਜ਼ਾਂ ਨੇ, ਉਹ ਮਸਾਲੇ ਨੇ, ਘਿਓ, ਦਾਲਾਂ, ਸ਼ੱਕਰ ਅਤੇ ਕੁਛ ਵੀ ਨਾ ਉਹ ਹੈ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੇ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਰਾਏ ਦਾ ਇਜ਼ਹਾਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੈਲ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਨਵੀਂ ਤੋਂ ਨਵੀਂ ਵੀਡੀਓ, ਦਿਲਚਸਪ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਆਪਣਾ ਖਿਆਲ ਰੱਖਣਾ, ਢੇਰ ਸਾਰਾ ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।